ਜੋ ਸੀਡੀਸੀ ਆ ਉਹਨਾਂ ਨੇ ਜੋ ਨਵੀਆਂ ਗਾਈਡਲਾਈਨਸ ਇਸ਼ੂ ਕੀਤੀਆਂ ਉਹਨਾਂ ਦੇ ਮੁਤਾਬਕ ਕੁਆਰੰਟੀਨ ਨੂੰ ਖਤਮ ਕਰ ਦਿੱਤਾ ਗਿਆ ਹੈ। ਉਹਨਾਂ ਨੇ ਰਿਕਮੈਂਡੇਸ਼ਨ ਇਹ ਦਿੱਤੀ ਆ ਜਿਹੜੇ ਲੋਕਾਂ ਨੂੰ ਕੋਵਿਡ ਹੋਇਆ ਆ ਹੁਣ, ਕਿਉਂਕਿ ਬਹੁਤ ਵੱਡੀ ਗਿਣਤੀ 'ਚ ਕੋਵਿਡ ਵੱਧ ਰਿਹਾ। ਆਪਾਂ ਪਿਛਲੇ ਹਫ਼ਤਿਆਂ 'ਚ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ 10 ਮਿਲੀਅਨ ਲੋਕ ਕੋਵਿਡ ਦੇ ਨਾਲ ਪੋਜ਼ਿਟਿਵ ਪਾਏ ਗਏ ਹੈਗੇ ਆ। ਹਰ ਚੌਥੇ ਬੰਦੇ ਪਿੱਛੇ ਇੱਕ ਬੰਦਾ, ਪਰ ਲੱਕਲੀ ਇਹ ਆ ਵੀ ਇਹ ਮਾਈਲਡ ਕਾਫੀ ਆ ਤੇ ਇੰਨਾ ਜ਼ਿਆਦਾ ਘਾਤਕ ਨਹੀਂ ਹੈਗਾ। ਸੋ ਇਹਨੂੰ ਦੇਖਦੇ ਹੋਏ ਸੀਡੀਸੀ ਨੇ ਇਹ ਕਿਹਾ ਆ ਵੀ ਤੁਹਾਨੂੰ ਕੁਆਰੰਟੀਨ ਕਰਨ ਦੀ ਕੋਈ ਜ਼ਰੂਰਤ ਨਹੀਂ, ਪਲੱਸ 6 ਫੁੱਟ ਦਾ ਜੋ ਡਿਸਟੈਂਸ ਸੀ ਉਹ ਵੀ ਰੱਖਣ ਦੀ ਜ਼ਰੂਰਤ ਨਹੀਂ ਹੈਗੀ। FDA ਨੇ ਰਿਕਮੈਂਡ ਕੀਤਾ ਆ ਵੀ ਤੁਸੀਂ ਇੱਕ ਨਾਲੋਂ ਵੱਧ ਟੈਸਟ ਕਰੋ ਜੇ ਤੁਹਾਡਾ ਫਿਰ ਨੈਗੇਟਿਵ ਟੈਸਟ ਆਉਂਦਾ। ਜਦੋਂ ਤੁਹਾਨੂੰ ਕਰੋਨਾ ਹੋ ਜਾਂਦਾ ਉਹ ਤੋਂ ਬਾਅਦ ਤੁਸੀਂ ਟੈਸਟ ਕਰਦੇ ਨੈਗੇਟਿਵ ਆਉਂਦੇ ਆ, ਇੱਕ ਤੋਂ ਵੱਧ ਹੋਰ ਟੈਸਟ ਕਰੋ, ਹੋ ਸਕਦਾ ਵੀ ਉਹਦੇ ਵਿੱਚ ਕੋਈ ਗਲਤੀ ਹੋਵੇ। ਨਿਊਜ਼ੀਲੈਂਡ ਨੇ ਪਹਿਲੀ ਵਾਰੀ ਕਰੂਜ਼ ਸ਼ਿਪ ਉਸ ਨੂੰ ਅਲਾਓ ਕੀਤਾ ਹੈਗਾ ਆ 2.5 ਸਾਲਾਂ ਬਾਅਦ। ਕਰੋਨਾ ਕਰਕੇ ਨਿਊਜ਼ੀਲੈਂਡ ਦੇ ਵਿੱਚ ਜੋ ਕੰਡੀਸ਼ਨ ਸੀਗੀਆਂ ਉਹ ਬਹੁਤ ਜ਼ਿਆਦਾ ਉਹਨੇ ਸਟ੍ਰਿਕਟ ਰੱਖੀਆਂ ਸੀਗੀਆਂ। ਤੇ ਜਰਮਨ ਵੀ ਐਕਸਪੈਕਟ ਕਰ ਰਿਹਾ ਵੀ ਯੂਰਪੀਅਨ ਯੂਨੀਅਨ ਇੱਕ ਵੈਕਸੀਨ ਨੂੰ ਅਪਰੂਵ ਕਰਨ ਜਾ ਰਿਹਾ ਆ ਜਿਹੜਾ ਇੱਕ ਨਾਲੋਂ ਵੱਧ ਵਾਇਰਸ ਨੂੰ ਹਿੱਟ ਕਰੇਗਾ, ਉਸ ਨੂੰ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਕਰੇਗਾ। ਅਗਲੇ ਮਹੀਨੇ ਤਾਈਂ ਇਹ ਜੋ ਜਰਮਨ ਦੀ ਸਰਕਾਰ ਆ ਉਹ ਇਸ ਵੈਕਸੀਨ ਨੂੰ ਅਪਰੂਵ ਕਰ ਦੇਵੇਗੀ। ਜੀ ਜੀ ਬਿਲਕੁਲ। ਸੋ ਕਹਿੰਦੇ ਵੀ ਕਾਫੀ ਫਾਲਸ ਨੈਗੇਟਿਵਸ ਆ ਰਹੇ ਆ ਜਿਹੜੇ ਘਰੇ ਆਪਾਂ ਐਟ ਹੋਮ ਟੈਸਟ ਕਰਦੇ ਆ। ਸੋ ਇੱਕ ਤੋਂ ਵੱਧ ਟੈਸਟ ਕਰੋ ਜੇ ਨੈਗੇਟਿਵ ਵੀ ਜਿਹੜਾ ਉਹ ਆ ਜਾਂਦਾ ਆ। ਪਰ ਜੇ ਹਰਜੋਤ ਸਿੰਘ ਜੀ ਦੇਖਿਆ ਜਾਵੇ ਤਾਂ ਜਿਹੜੇ ਐਟ ਹੋਮ ਟੈਸਟ ਆ, ਚਲੋ ਜਿਹੜੇ ਇਹ ਤਾਂ ਸਰਕਾਰ ਵਾਲੇ ਘੱਲਦੇ ਉਹ ਬੜੇ ਲਿਮਿਟਿਡ ਜਿਹੜੇ ਹੁੰਦੇ ਆ। ਲੋਕ ਇੰਨੀ ਵਾਰੀ ਜਿਹੜੇ ਟੈਸਟ ਕਰਨੇ ਸੌਖੇ ਨਹੀਂ ਆ। ਬਾਹਰੋਂ ਤੁਸੀਂ ਦੇਖੋ ਦੋ ਟੈਸਟ ਜਿਹੜੇ $20 ਦੇ ਜਿਹੜੇ ਉਹ ਹੁੰਦੇ ਆ। ਤੇ ਜੇ ਦੂਜੀ ਤੁਸੀਂ ਆਪਣੇ ਇੰਸ਼ੋਰੈਂਸ ਦੇ ਥਰੂ ਬਾਰ-ਬਾਰ ਜਿਹੜਾ ਉਹ ਟੈਸਟ ਕਰਦੇ ਆ ਉਹਦੇ ਨਾਲੇ ਟਾਈਮ ਵੀ ਉਸ ਦੇ ਵਿੱਚ ਜ਼ਿਆਦਾ ਇੰਸਟੈਂਟ ਨਹੀਂ ਜਿਹੜੇ ਹੁੰਦੇ ਪਤਾ ਨਹੀਂ ਲੱਗਦਾ। ਸੋ ਇਹ ਵੀ ਜਿਹੜਾ ਦੇਖਣਾ ਪੈਣਾ ਜਾਂ ਫਿਰ ਇਹ ਲੋਕਾਂ ਨੂੰ ਹੋਰ ਜਿਹੜੇ ਟੈਸਟ ਜਿਹੜੇ ਉਹ ਘੱਲਣ। ਸੋ ਇਹ ਵੀ ਜ਼ਰੂਰ ਜਿਹੜੇ ਇਹਨਾਂ ਨੂੰ ਦੇਖਣ ਦੀ ਲੋੜ ਆ ਨਾਲ ਦੇ ਨਾਲ। ਜੋ ਸੀਡੀਸੀ ਆ ਉਹਨਾਂ ਨੇ ਜੋ ਨਵੀਆਂ ਗਾਈਡਲਾਈਨਸ ਇਸ਼ੂ ਕੀਤੀਆਂ ਉਹਨਾਂ ਦੇ ਮੁਤਾਬਕ ਕੁਆਰੰਟੀਨ ਨੂੰ ਖਤਮ ਕਰ ਦਿੱਤਾ ਗਿਆ ਹੈ। ਉਹਨਾਂ ਨੇ ਰਿਕਮੈਂਡੇਸ਼ਨ ਇਹ ਦਿੱਤੀ ਆ ਜਿਹੜੇ ਲੋਕਾਂ ਨੂੰ ਕੋਵਿਡ ਹੋਇਆ ਆ ਹੁਣ, ਕਿਉਂਕਿ ਬਹੁਤ ਵੱਡੀ ਗਿਣਤੀ 'ਚ ਕੋਵਿਡ ਵੱਧ ਰਿਹਾ। ਆਪਾਂ ਪਿਛਲੇ ਹਫ਼ਤਿਆਂ 'ਚ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ 10 ਮਿਲੀਅਨ ਲੋਕ ਕੋਵਿਡ ਦੇ ਨਾਲ ਪੋਜ਼ਿਟਿਵ ਪਾਏ ਗਏ ਹੈਗੇ ਆ। ਹਰ ਚੌਥੇ ਬੰਦੇ ਪਿੱਛੇ ਇੱਕ ਬੰਦਾ, ਪਰ ਲੱਕਲੀ ਇਹ ਆ ਵੀ ਇਹ ਮਾਈਲਡ ਕਾਫੀ ਆ ਤੇ ਇੰਨਾ ਜ਼ਿਆਦਾ ਘਾਤਕ ਨਹੀਂ ਹੈਗਾ। ਸੋ ਇਹਨੂੰ ਦੇਖਦੇ ਹੋਏ ਸੀਡੀਸੀ ਨੇ ਇਹ ਕਿਹਾ ਆ ਵੀ ਤੁਹਾਨੂੰ ਕੁਆਰੰਟੀਨ ਕਰਨ ਦੀ ਕੋਈ ਜ਼ਰੂਰਤ ਨਹੀਂ, ਪਲੱਸ 6 ਫੁੱਟ ਦਾ ਜੋ ਡਿਸਟੈਂਸ ਸੀ ਉਹ ਵੀ ਰੱਖਣ ਦੀ ਜ਼ਰੂਰਤ ਨਹੀਂ ਹੈਗੀ। FDA ਨੇ ਰਿਕਮੈਂਡ ਕੀਤਾ ਆ ਵੀ ਤੁਸੀਂ ਇੱਕ ਨਾਲੋਂ ਵੱਧ ਟੈਸਟ ਕਰੋ ਜੇ ਤੁਹਾਡਾ ਫਿਰ ਨੈਗੇਟਿਵ ਟੈਸਟ ਆਉਂਦਾ। ਜਦੋਂ ਤੁਹਾਨੂੰ ਕਰੋਨਾ ਹੋ ਜਾਂਦਾ ਉਹ ਤੋਂ ਬਾਅਦ ਤੁਸੀਂ ਟੈਸਟ ਕਰਦੇ ਨੈਗੇਟਿਵ ਆਉਂਦੇ ਆ, ਇੱਕ ਤੋਂ ਵੱਧ ਹੋਰ ਟੈਸਟ ਕਰੋ, ਹੋ ਸਕਦਾ ਵੀ ਉਹਦੇ ਵਿੱਚ ਕੋਈ ਗਲਤੀ ਹੋਵੇ। ਨਿਊਜ਼ੀਲੈਂਡ ਨੇ ਪਹਿਲੀ ਵਾਰੀ ਕਰੂਜ਼ ਸ਼ਿਪ ਉਸ ਨੂੰ ਅਲਾਓ ਕੀਤਾ ਹੈਗਾ ਆ 2.5 ਸਾਲਾਂ ਬਾਅਦ। ਕਰੋਨਾ ਕਰਕੇ ਨਿਊਜ਼ੀਲੈਂਡ ਦੇ ਵਿੱਚ ਜੋ ਕੰਡੀਸ਼ਨ ਸੀਗੀਆਂ ਉਹ ਬਹੁਤ ਜ਼ਿਆਦਾ ਉਹਨੇ ਸਟ੍ਰਿਕਟ ਰੱਖੀਆਂ ਸੀਗੀਆਂ। ਤੇ ਜਰਮਨ ਵੀ ਐਕਸਪੈਕਟ ਕਰ ਰਿਹਾ ਵੀ ਯੂਰਪੀਅਨ ਯੂਨੀਅਨ ਇੱਕ ਵੈਕਸੀਨ ਨੂੰ ਅਪਰੂਵ ਕਰਨ ਜਾ ਰਿਹਾ ਆ ਜਿਹੜਾ ਇੱਕ ਨਾਲੋਂ ਵੱਧ ਵਾਇਰਸ ਨੂੰ ਹਿੱਟ ਕਰੇਗਾ, ਉਸ ਨੂੰ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਕਰੇਗਾ। ਅਗਲੇ ਮਹੀਨੇ ਤਾਈਂ ਇਹ ਜੋ ਜਰਮਨ ਦੀ ਸਰਕਾਰ ਆ ਉਹ ਇਸ ਵੈਕਸੀਨ ਨੂੰ ਅਪਰੂਵ ਕਰ ਦੇਵੇਗੀ। ਜੀ ਜੀ ਬਿਲਕੁਲ। ਸੋ ਕਹਿੰਦੇ ਵੀ ਕਾਫੀ ਫਾਲਸ ਨੈਗੇਟਿਵਸ ਆ ਰਹੇ ਆ ਜਿਹੜੇ ਘਰੇ ਆਪਾਂ ਐਟ ਹੋਮ ਟੈਸਟ ਕਰਦੇ ਆ। ਸੋ ਇੱਕ ਤੋਂ ਵੱਧ ਟੈਸਟ ਕਰੋ ਜੇ ਨੈਗੇਟਿਵ ਵੀ ਜਿਹੜਾ ਉਹ ਆ ਜਾਂਦਾ ਆ। ਪਰ ਜੇ ਹਰਜੋਤ ਸਿੰਘ ਜੀ ਦੇਖਿਆ ਜਾਵੇ ਤਾਂ ਜਿਹੜੇ ਐਟ ਹੋਮ ਟੈਸਟ ਆ, ਚਲੋ ਜਿਹੜੇ ਇਹ ਤਾਂ ਸਰਕਾਰ ਵਾਲੇ ਘੱਲਦੇ ਉਹ ਬੜੇ ਲਿਮਿਟਿਡ ਜਿਹੜੇ ਹੁੰਦੇ ਆ। ਲੋਕ ਇੰਨੀ ਵਾਰੀ ਜਿਹੜੇ ਟੈਸਟ ਕਰਨੇ ਸੌਖੇ ਨਹੀਂ ਆ। ਬਾਹਰੋਂ ਤੁਸੀਂ ਦੇਖੋ ਦੋ ਟੈਸਟ ਜਿਹੜੇ $20 ਦੇ ਜਿਹੜੇ ਉਹ ਹੁੰਦੇ ਆ। ਤੇ ਜੇ ਦੂਜੀ ਤੁਸੀਂ ਆਪਣੇ ਇੰਸ਼ੋਰੈਂਸ ਦੇ ਥਰੂ ਬਾਰ-ਬਾਰ ਜਿਹੜਾ ਉਹ ਟੈਸਟ ਕਰਦੇ ਆ ਉਹਦੇ ਨਾਲੇ ਟਾਈਮ ਵੀ ਉਸ ਦੇ ਵਿੱਚ ਜ਼ਿਆਦਾ ਇੰਸਟੈਂਟ ਨਹੀਂ ਜਿਹੜੇ ਹੁੰਦੇ ਪਤਾ ਨਹੀਂ ਲੱਗਦਾ। ਸੋ ਇਹ ਵੀ ਜਿਹੜਾ ਦੇਖਣਾ ਪੈਣਾ ਜਾਂ ਫਿਰ ਇਹ ਲੋਕਾਂ ਨੂੰ ਹੋਰ ਜਿਹੜੇ ਟੈਸਟ ਜਿਹੜੇ ਉਹ ਘੱਲਣ। ਸੋ ਇਹ ਵੀ ਜ਼ਰੂਰ ਜਿਹੜੇ ਇਹਨਾਂ ਨੂੰ ਦੇਖਣ ਦੀ ਲੋੜ ਆ ਨਾਲ ਦੇ ਨਾਲ।